अस्सलाम वालेकुम। भले वक्तां 'ਚ ਤੁਸੀਂ ਸੁਣਿਆ ਹੋਣਾ ਵੀ ਸਿਆਣੇ ਕਹਿੰਦੇ ਸੀ ਵੀ ਤਲੇ ਤੱਕ ਕਾਨਾ ਮਾਰਿਆ ਪਰ ਸੱਤੋਂ ਲੜਾਈ 'ਚ ਕੋਈ ਨਹੀਂ। ਉਹ ਸੱਤੋਂ ਸੀ ਭਲੇ ਵਕਤਾਂ ਦੀ। ਜਿਹੜੀ ਹੁਣ ਦੀ ਸੱਤੋਂ ਆ ਨਾ, ਉਹ ਲੜਾਈ ਦਾ ਮੁੱਢ ਆ। ਸਾਰੀ ਛੇੜਖਾਨੀ ਇਸ ਸੱਤੋਂ ਦੀ ਹੈ। ਕਹਿੰਦੇ ਆ ਵੀ 100 ਸਾਲ ਬਾਅਦ ਨਾ ਸੱਪ ਜਾ ਕੇ ਬੰਦਾ ਬਣ ਜਾਂਦਾ, ਪਰ ਸਾਡੇ ਮੁਲਕ 'ਚ ਕੰਮ ਪੁੱਠਾ। ਜਿਹੜਾ ਬੰਦਾ ਵੀ ਸਰਕਾਰ 'ਚ ਜਾਂਦਾ ਨਾ, ਉਹ ਜਾਂਦਿਆਂ ਹੀ ਸੱਪ ਬਣ ਜਾਂਦਾ। ਕਿੱਦਾਂ ਵੀ ਸੱਪ ਦੇ ਕੰਨ ਹੁੰਦੇ ਨਹੀਂ, ਇਹਨੇ ਸੁਣਨਾ ਗਿਣਨਾ ਹੁੰਦਾ ਨਹੀਂ, ਬਸ ਡੰਗ ਮਾਰਨੇ ਦਾ ਕੰਮ ਹੁੰਦਾ। ਉਹ ਸਾਡੀ ਇੱਕ ਵਜ਼ੀਰ ਕਹਿੰਦੀ ਅਖੇ ਇਹ ਕਣਕ ਦੇ ਇਹ ਕਾਸ਼ਤਕਾਰ ਐਵੇਂ ਰੋਂਦੇ ਆ ਵੀ ਬਾਕੀ ਕਿਸਾਨ ਫਸਲਾਂ ਵਾਲੇ ਤਾਂ ਨਹੀਂ ਰੋਂਦੇ, ਇਹ ਡਰਾਮੇ ਕਰਦੇ ਕਣਕ ਵਾਲੇ। ਮੈਂ ਉਹਨੂੰ ਇਹ ਗੱਲ ਦੱਸਦਾ ਵੀ ਬਾਕੀ ਵੀ ਰੋਂਦੇ ਆ, ਰੋਏ ਕਈ ਸਾਲਾਂ ਦੇ ਰੋਂਦੇ ਆ, ਪਰ ਤੇਰੇ ਕੰਨ ਹੈ ਨਹੀਂ, ਤੈਨੂੰ ਸੁਣਦਾ ਨਹੀਂ। ਆ ਸਾਡੇ ਮਰੋਟ ਫੋਟਾ ਬਾਸਰੋਨਾ ਸਾਰਾ ਪਾਸਾ ਜਿੱਥੇ ਫਸਲਾਂ ਹੀ ਦੋ ਆ, ਕਣਕ ਤੇ ਕਪਾਹ, ਉਹ ਕਪਾਹ ਵਾਲੇ ਵਿਚਾਰੇ ਕਈ ਸਾਲਾਂ ਦੇ ਰੋਂਦੇ ਆ, ਪਰ ਤੇਰੇ ਕੰਨ ਹੈ ਨਹੀਂ, ਤੈਨੂੰ ਕਿੱਥੋਂ ਸੁਣੂ। ਪਿਛਲੇ ਸਾਲ ਸਾਡੇ ਝੋਨੇ ਵਾਲੇ ਰੋਏ, ਬਹੁਤ ਰੋਏ, ਪਰ ਤੇਰੇ ਕੰਨ ਹੈ ਨਹੀਂ। ਸਾਡੀ ਕਮਾਦ ਦੇ ਫਸਲ ਦੇ ਕਿਸਾਨ, 1 ਸਾਲ ਦੀ ਫਸਲ ਮਿੱਲਾਂ 'ਚ ਜਾ ਕੇ ਰੁਲ ਗਈ, ਰੇਟ ਨਹੀਂ ਲੱਗਿਆ, ਕਟੌਤੀਆਂ ਹੋਈਆਂ, ਹਲੇ ਤੱਕ ਪੇਮੈਂਟਾਂ ਨਹੀਂ ਲੱਭੀਆਂ, ਉਹ ਵਿਚਾਰੇ ਰੋਂਦੇ ਆ, ਪਰ ਤੇਰੇ ਕੰਨ ਹੈ ਨਹੀਂ, ਤੈਨੂੰ ਕਿੱਦਾਂ ਸੁਣੂ। ਆ ਟਨਲ ਫਾਰਮਿੰਗ, ਆ ਸਬਜ਼ੀਆਂ ਵਾਲੇ, ਉਹ ਵਿਚਾਰੇ ਹਜੇ ਤੱਕ ਰੋ ਰਹੇ ਆ, ਹੁਣ ਰੋ ਰਹੇ ਆ, ਕੂਕਾਂ ਮਾਰ ਰਹੇ ਆ, ਪਰ ਤੇਰੇ ਕੰਨ ਹੈ ਨਹੀਂ, ਤੈਨੂੰ ਕਿੱਦਾਂ ਸੁਣੂ। ਫਿਰ ਕਹਿੰਦੀ ਅਖੇ ਠੇਕਾ 80,000 ਰੁਪਈਆ। ਮੈਂ ਬੋਲਦਾ ਹੀ ਨਹੀਂ। ਇਸ ਟਾਈਮ ਜਿਹੜੇ ਦੇਖ ਰਹੇ ਆ, ਤੁਸੀਂ ਦੱਸ ਦਿਓ ਵੀ ਜਿੱਥੇ ਪਾਣੀ ਦਾ ਹੈ ਨਾ, ਉੱਥੇ ਠੇਕਾ ਕੀ ਚੱਲ ਰਿਹਾ ਤੁਹਾਡੇ। ਇਹ ਥੱਲੇ ਆ ਕੇ ਲਿਖ ਦਿਓ। ਕਿਉਂ ਵੀ ਸੱਪਾਂ ਦੇ ਕੰਨ ਤਾਂ ਨਹੀਂ ਹੁੰਦੇ, ਪਰ ਅੱਖਾਂ ਤਾਂ ਹੁੰਦੀਆਂ, ਆ ਕੇ ਪੜ੍ਹ ਲੈਣਗੇ ਵੀ ਠੇਕਾ ਕਿੰਨਾ ਚੱਲਦਾ। ਹਾਂ ਇੱਕ ਗੱਲ ਹੈ, ਇਹ ਸੱਪ ਜਦੋਂ ਬਾਹਰ ਜਾਂਦੇ ਆ ਨਾ, ਇਹ ਫਿਰ ਜਾ ਕੇ ਬੰਦਾ ਬਣ ਜਾਂਦੇ, ਇਹਨਾਂ ਦੇ ਕੰਨ ਵੀ ਆ ਜਾਂਦੇ, ਉੱਥੇ ਫਿਰ ਇਹਨਾਂ ਨੂੰ ਸੁਣਦਾ ਵੀ ਆ। ਥੋੜ੍ਹੇ ਦਿਨ ਪਹਿਲਾਂ ਸਾਡੇ ਮੀਆਂ ਸਾਹਿਬ ਗਏ ਬਾਹਰ, ਅਤੇ ਉੱਥੇ ਇਹਨਾਂ ਦੇ ਕੰਨ ਆਏ ਅਤੇ ਇਹਨਾਂ ਨੂੰ ਸੁਣਿਆ ਵੀ ਉੱਥੇ ਇhtਜਾਜ ਹੋ ਰਿਹਾ, ਬੰਦੇ ਕਰ ਰਹੇ ਹੂ, ਇਹਨਾਂ ਦੇ ਕੰਨਾਂ 'ਚ ਆਵਾਜ਼ ਆਈ ਹੈ। ਮੇਰੇ ਹਿਸਾਬ ਨਾਲ ਫਿਰ ਹੋਰ ਹੱਲ ਕੋਈ ਨਹੀਂ। ਜੇ ਇਹੀ ਆਵਾਜ਼ ਇਹਨਾਂ ਦੇ ਕੰਨਾਂ 'ਚ ਜਾਂਦੀ ਆ, ਅਤੇ ਇਸ ਟਾਈਮ ਵੀ ਖਬਰੇ ਕੋਈ ਬਾਹਰ ਗਿਆ ਹੋਵੇ, ਕੋਈ ਬੰਦਾ ਬਣਿਆ ਹੋਵੇ, ਅਤੇ ਇੱਦਾਂ ਕਣਕ ਫੜ ਕੇ ਨਾ ਸਾਰੇ ਰਲ ਕੇ ਇੱਕ ਆਵਾਜ਼ ਹੋ ਕੇ ਮੇਰੇ ਨਾਲ ਕਹੋ ਵੀ ਖਬਰ ਇਹਨਾਂ ਨੂੰ ਸੁਣੀ ਜਾਵੇ।